साहब खबरां बड़ियां गर्म ने हर हवाले नाल जंग दे जेहड़ी गर्मी वो तो बंबारी दी है ही है, लेकिन मौलाना ने एक बड़ा बयान जो शोला बयानी च कह गए ने या इहदे पिछे की उन्हां दे ऑब्जेक्टिव है कि उन्होंने शोहदा नूं शदीद तनकीद दा निशाना बनाया? देखो मौलाना साहब दी जिहड़ा ट्रैक रिकॉर्ड हैगा उन्हां दी पॉलिटिक्स दा ਉਹ ਤੇ ਬੜਾ ਮੁਹਤਾਤ ਨੀਅਤ ਦਾ ਹਮੇਸ਼ਾ ਤੋਂ ਹੀ ਉਹਨਾਂ ਨੇ ਬੜੀ ਨਪੇ ਤੁਲੇ ਅੰਦਾਜ਼ ਦੇ ਵਿੱਚ ਗੁਫ਼ਤਗੂ ਕੀਤੀ ਹੈ ਔਰ ਕੋਈ ਵੀ ਐਸਾ ਗੱਲ ਕਹਿ ਦੇਣਾ ਇੱਕ ਉਹਨਾਂ ਦਾ ਫਨ ਰਿਹਾ ਤੇ ਉਹ ਮੁਸ਼ਕਲ ਤੋਂ ਮੁਸ਼ਕਲ ਗੱਲ ਵੀ ਬੜੇ ਆਸਾਨ ਲਫ਼ਜ਼ਾਂ ਦੇ ਵਿੱਚੋਂ ਕਹਿੰਦੇ ਆਏ। हाँ, बल्कि वो मौलाना दा ते बनदा भी सी ना चौधरी साहब को 1973 के आइन के तनाज़ुर में गल कर लेकिन वो एक कहंदे ने ना कि तैराक ਜਿਹੜੇ ਨੇ ਨਾ ਉਹ ਅਕਸਰ ਡੁੱਬ ਵੀ ਜਾਂਦੇ ਨੇ, ਬਾਜ਼ ਕਾ ਤੈਰਾਕ ਹੀ ਡੁੱਬਦੇ ਨੇ, ਜਿਹੜਾ ਪਾਣੀ ਤੋਂ ਡਰਦਾ ਉਹ ਤੇ ਪਾਣੀ 'ਚ ਵੜਦਾ ਹੀ ਨਹੀਂ ਤੇ ਡੁੱਬਦੇ ਹਮੇਸ਼ਾ ਤੈਰਾਕ ਹੀ ਨੇ ਜਿਨ੍ਹਾਂ ਨੂੰ ਜ਼ੋਮ ਹੁੰਦਾ ਆਪਣੇ ਜੋ ਖਤਾਬਤ ਉੱਤੇ ਆਪਣੇ ਤਾਲੁਕਾਤ ਉੱਤੇ ਜਾਂ ਤੁਸੀਂ ਬਾਜ਼ ਔਕਾਤ ਸਿਆਸਤ ਦੇ ਅੰਦਰ ਇਹ ਹੁੰਦਾ ਕਿ ਕੋਈ ਬਾਜ਼ ਸਿਆਸੀ ਲੀਡਰ ਜਾਂ ਸਿਆਸੀ ਤਨਜ਼ੀਮ ਤੇ ਜਾਂ ਉਹ ਬਾਜ਼ ਔਕਾਤ ਆਪਣੀ ਜਿਹੜੀ ਕੱਦ ਕਾਠ ਹੁੰਦਾ ਹੈ ਜਾਂ ਜਿਹੜਾ ਉਹਦਾ ਆਪਣੀ ਪਾਵਰ ਹੁੰਦੀ ਹੈ ਉਹਦਾ ਸ਼ਾਇਦ ਬਦਲਦੇ ਹੋਏ ਹਾਲਾਤ ਦਾ ਜਿਹੜਾ ਤਕਾਜ਼ੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਬਾਜ਼ ਔਕਾਤ ਮਿਸ ਜੱਜ ਕਰ ਜਾਂਦਾ ਆਪਣੀ ਅੰਦਾਜ਼ਾ ਨਹੀਂ ਹੋ ਪਾਉਂਦਾ ਕਿ ਮਿਸ ਕੈਲਕੂਲੇਸ਼ਨ ਹੁੰਦੀ। ਮੇਰਾ ਖਿਆਲ ਹੈ ਕਿ ਮੌਲਾਨਾ ਸਾਹਿਬ ਕੋਲੋਂ ਇਹੋ ਜਿਹੀ ਕੋਈ ਕੈਲਕੂਲੇਸ਼ਨ ਹੋਈ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿਹੜੇ ਨੇ ਇਸ ਤਰੀਕੇ ਦੇ ਨਾਲ ਅਗਰ ਖਤਾਬਤ ਕਰਾਂ ਤਾਂ ਸ਼ਾਇਦ ਮੈਂ ਜ਼ਿਆਦਾ ਬਿਹਤਰ ਬਾਰਗੇਨ ਕਰਨ ਦੀ ਪੋਜੀਸ਼ਨ 'ਚ ਆ ਜਾਵਾਂ ਔਰ ਜਿਹੜੇ ਮੇਰੇ ਨਾਲ ਲੋਕ ਨੇ ਜਾਂ ਜਿਹੜੀ ਸਟੈਬਲਿਸ਼ਮੈਂਟ ਖਾਸ ਤੌਰ 'ਤੇ ਮੇਰਾ ਖਿਆਲ ਹੈਗਾ ਕਿ ਉਹਨਾਂ ਦਾ ਜਿਹੜਾ ਕਿਉਂਕਿ ਉਹਨਾਂ ਨੇ ਮੁਖਾਤਬ ਹੀ ਉਹਨਾਂ ਨੂੰ ਕੀਤਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਕਈ ਮਾਮਲਾਤ ਉੱਤੇ ਕਈ ਇਸ਼ੂਜ਼ ਦੇ ਉੱਤੇ ਗਾਹੇ ਬਗਾਹੇ ਔਰ ਮੁਖਤਲਿਫ ਅਸੈਂਬਲੀ ਦੀਆਂ ਤਕਰੀਰ ਤੇ ਕੌਮੀ ਅਸੈਂਬਲੀ 'ਚ ਜਿਹੜੀ ਉਹਨਾਂ ਦੀਆਂ ਤਕਾਰੀਰ ਨੇ, ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਨੇ, ਉਹਨਾਂ ਦੀ ਸਿਆਸੀ ਜਿਹੜੀ ਲੋਕਾਂ ਦੇ ਨਾਲ ਜਿਹੜਾ ਆਉਣਾ ਜਾਣਾ ਮੁਖਤਲਿਫ ਸਿਆਸੀ ਕੂਵਤਾਂ ਦੇ ਨਾਲ ਜਿਹੜਾ ਉਹਨਾਂ ਦਾ ਮਿਲਣਾ ਤੇ ਉਹ ਨਜ਼ਰ ਆਉਂਦਾ ਸੀ ਕਿ ਵੀ ਉਹ ਕੁਛ ਚਾਹ ਰਹੇ ਸਨ ਜੋ ਔਰ ਜਿਸ ਤਰ੍ਹਾਂ ਦੀ ਆਪਣੀ ਪੋਜੀਸ਼ਨ ਨੂੰ ਬਿਹਤਰ ਬਣਾਉਣਾ ਚਾਹ ਰਹੇ ਸਨ ਉਹ ਉਹਨਾਂ ਦੇ ਕੋਲੋਂ ਉਸ ਤਰੀਕੇ ਦੇ ਨਾਲ ਉਹਨਾਂ ਦੇ ਮਾਮਲਾਤ ਨੂੰ ਤੈਅ ਹੁੰਦਿਆਂ ਨਜ਼ਰ ਨਹੀਂ ਸੀ ਆ ਰਹੇ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਜਾਂ ਮੁਸਲਿਮ ਲੀਗ ਨੂਨ ਨਾਲ ਹਮੇਸ਼ਾ ਉਹਨਾਂ ਦੇ ਅੱਛੇ ਤਾਲੁਕਾਤ ਰਹੇ ਨੇ ਤੇ ਉਹ ਦਾਅਵਾ ਤੇ ਉਹਨਾਂ ਨੂੰ ਅੱਜ ਵੀ ਹੈ ਕਿ ਮੇਰੇ ਅੱਛੇ ਤਾਲੁਕਾਤ ਨੇ ਮੁਸਲਿਮ ਲੀਗ ਦੀ ਨੂਨ ਦੀ ਕਿਆਦਤ ਦੇ ਨਾਲ ਕਿ ਵੀ ਉਹਨਾਂ ਦੇ ਜ਼ਰੀਏ ਵੀ ਮੈਂ ਕੁਛ ਆਪਣੀ ਬਿਹਤਰ ਪੋਜੀਸ਼ਨ ਨੂੰ ਜਿਹੜੀ ਨਾ ਬਾਰਗੇਨ ਪੋਜੀਸ਼ਨ ਉਹਦੇ 'ਚ ਕਰਾਂ ਔਰ ਆਪਣੀ ਜਿਹੜੀ ਕੱਦ ਕਾਠ ਹੈਗਾ ਉਹਦੇ ਤੋਂ ਆਪਣਾ ਬਾਜ਼ ਔਕਾਤ ਹੁੰਦਾ ਨਾ ਤੁਹਾਡੇ ਸ਼ੇਅਰ ਤੋਂ ਜ਼ਿਆਦਾ ਤੁਹਾਨੂੰ ਮਿਲਦਾ ਰਿਹਾ। ਮੌਲਾਨਾ ਸਾਹਿਬ ਨੂੰ ਉਹਨਾਂ ਦੇ ਸ਼ੇਅਰ ਤੋਂ ਜ਼ਿਆਦਾ ਹਮੇਸ਼ਾ ਮਿਲਦਾ ਰਿਹਾ ਪਾਕਿਸਤਾਨ ਦੀ ਪੋਲਿਟਿਕਸ ਦੇ ਸ਼ਾਹਦ ਹੈਗੀ। ਹੁਣ ਵੀ ਉਹਨਾਂ ਨੇ ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਹਾਂ ਕਿ ਵੀ ਹੁਣ ਵੀ ਉਹਨਾਂ ਦੀ ਜਿਹੜੀ ਹੈ ਖਾਸ ਤੌਰ ਤੇ ਜਿਹੜੇ ਹੁਣ ਦੇ ਇਲੈਕਸ਼ਨ ਹੋਏ ਜਿਨ੍ਹਾਂ ਦੇ ਜ਼ਰੀਏ ਮੌਜੂਦਾ ਹਕੂਮਤ ਸੈਟਅਪ ਆਇਆ ਜੀ ਇਹਦੇ ਅੰਦਰ ਉਹਨਾਂ ਨੂੰ ਸ਼ਿਕਵਾ ਬਹੁਤ ਵੱਡਾ ਰਿਹਾ ਕਿ ਮੈਨੂੰ ਹਰਵਾਇਆ ਗਿਆ, ਸਾਡੀ ਪਾਰਟੀ ਨੂੰ ਹਰਵਾਇਆ ਗਿਆ ਕੇਪੀ ਦੇ ਅੰਦਰ। ਸਹੀ ਠੀਕ ਹੈ ਨਾ, ਉਹ ਸਮਝਦੇ ਸਨ ਕਿ ਵੀ ਕੇਪੀ ਦੇ ਵਿੱਚ ਮੈਨੂੰ ਗਵਰਨਮੈਂਟ ਬਣਾਉਣ ਦੇਣ ਵਾਸਤੇ ਮੇਰੇ ਨਾਲ ਇੱਕ ਤਾਮਨ ਕਰਨਾ ਚਾਹੀਦਾ ਸੀ ਜਾਂ ਜਿਸ ਤਰ੍ਹਾਂ ਦੀ ਪਾਕਿਸਤਾਨ ਦੀ ਪੋਲਿਟਿਕਸ ਹੈ ਤੇ ਇਹੋ ਹੀ ਉਹਨਾਂ ਦੇ ਨਾਲ ਉਹਨਾਂ ਦਾ ਸ਼ਿਕਵਾ ਮੁਸਲਿਮ ਲੀਗ ਦੇ ਨਾਲ ਵੀ ਸੀ ਕਿ ਤੁਸੀਂ ਆਪਣੀ ਤੇ ਸ਼ਾਇਦ ਗੇਮ ਕੀਤੀ ਆਪਣਾ ਤੇ ਪੱਤੇ ਖੇਡੇ ਲੇਕਿਨ ਸ਼ਾਇਦ ਮੇਰੇ ਤੇ ਉੱਤੇ ਤੁਸੀਂ ਕੰਪਰੋਮਾਈਜ਼ ਕੀਤਾ ਤੇ ਕੇਪੀ ਦੇ ਵਿੱਚੋਂ ਔਰ ਬਲੋਚਿਸਤਾਨ ਦੇ ਵਿੱਚੋਂ ਦੋਨਾਂ ਸੂਬਿਆਂ ਤੋਂ ਗਏ ਨਾ ਅਸਲ ਮਸਲਾ ਤੇ ਇਹੋ ਹੀ ਬਣਿਆ ਉਹਨਾਂ ਦਾ ਤੇ ਇਹ ਚੀਜ਼ਾਂ ਸਨ ਉਹਨਾਂ ਦੀਆਂ ਤੇ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਕਿ ਮੈਂ ਦੱਸਾਂ ਆਪਣਾ ਸਿਆਸੀ ਵਜ਼ਨ ਪੈਦਾ ਕਰਨ ਵਾਸਤੇ ਤੇ ਉਹਨਾਂ ਨੇ ਪੀਟੀਆਈ ਦੇ ਨਾਲ ਵੀ ਲੋਕਾਂ ਦੇ ਉਹਨਾਂ ਨੂੰ ਅਗਰ ਉਹ ਮਿਲਣ ਵਾਸਤੇ ਆਏ ਤੇ ਉਹ ਮਿਲੇ ਗੋਆ ਦੇ ਨਾਲ ਨਹੀਂ ਚੱਲੇ। ਇਹੀ ਮੈਂ ਗੱਲ ਕਰਨ ਲੱਗਾ ਸੀ ਕਿ ਉਹਨਾਂ ਨੇ ਕੇਪੀ 'ਚ ਜਿਹੜੇ ਸਭ ਤੋਂ ਵੱਡੇ ਉਹਨਾਂ ਦੇ ਹਰੀਫ ਸਨ ਪੀਟੀਆਈ ਉਹਨਾਂ ਸੇ ਦਰਵਾਜ਼ੇ ਖੋਲ ਦਿੱਤੇ। ਤਾਲਿਬਾਨ ਦੇ ਨਾਲ ਅਫਗਾਨ ਤਾਲਿਬਾਨ ਦੇ ਨਾਲ ਵੀ ਉਹ ਕਹਿੰਦੇ ਨੇ ਕਿ ਜੀ ਮੇਰੀ ਉਹ ਗੱਲ ਮੰਨਦੇ ਨੇ, ਉਹਨਾਂ ਦੇ ਨਾਲ ਰਾਬਤੇ ਨੇ, ਅਵਾਮੀ ਐਕਸ਼ਨ ਕਮੇਟੀ ਦੇ ਵੀ ਉਹਨਾਂ ਨਾਲ ਰਾਬਤੇ, ਯਾਨੀ ਜਿਹੜੇ ਸਾਰੇ ਲੋਕ ਇਸ ਵਕਤ ਦੇ ਸੈਟਅਪ ਔਰ ਸਟੇਟ ਦੇ ਖਿਲਾਫ ਨੇ ਜਾਂ ਰਿਆਸਤੀ ਅਦਾਰਿਆਂ ਦੇ ਖਿਲਾਫ ਨੇ, ਮੌਲਾਨਾ ਉਹਨਾਂ ਦੇ ਨਾਲ ਤਾਲੁਕਾਤ ਬਣਾ ਕੇ ਆਪਣਾ ਕੱਦ ਕਾਠ ਵੱਡਾ ਕਰਨਾ ਚਾਹ ਰਹੇ ਜਾਂ ਕੋਈ ਗੇਨ ਕਰਨਾ ਚਾਹ ਰਹੇ ਸੀ? ਦੇਖੋ ਪੋਲਿਟਿਕਸ ਜਿਹੜੀ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਦੀ ਪੋਲਿਟਿਕਸ ਹੁੰਦੀ ਹੈ ਉਹਦੇ ਵਿੱਚ ਤੇ ਇਹ ਮੈਨੂਵਰਿੰਗਸ ਤੇ ਹੁੰਦੀਆਂ ਨੇ। ਠੀਕ, ਯਾਨੀ ਉਹਨਾਂ ਨੇ ਨਾਲ ਚੱਲੇ ਪੀਟੀਆਈ ਦੀ ਕਿਆਦਤ ਨੂੰ ਬੁਲਾਇਆ, ਉਹਨਾਂ ਦੇ ਨਾਲ ਬੜੇ ਖੂਬਸੂਰਤ ਅੰਦਾਜ਼ 'ਚ ਪ੍ਰੈਸ ਕਾਨਫਰੰਸ ਕੀਤੀ ਲੇਕਿਨ ਉਧਰ ਉਹਨਾਂ ਦੀ ਤਰਫ ਪੂਰੀ ਤਰ੍ਹਾਂ ਪਲੜਾ ਨਹੀਂ ਉਹਨਾਂ ਨੂੰ ਫੜਾਇਆ ਤੇ ਇੱਧਰ ਵੀ
ਨਾਰਾਜ਼ਗੀ ਵੀ ਸ਼ੋ ਕੀਤੀ ਔਰ ਇੱਥੇ ਮੈਸੇਜ ਦਿੱਤਾ। ਜਿਹੜਾ ਮੈਸੇਜ ਆ ਜਾਂਦਾ ਹੈ ਕਿ ਵੀ ਮੇਰੇ ਕੋਲ ਆਪਸ਼ਨਸ ਹੈ ਨੇ। ਅਗਰ ਤੁਸੀਂ ਇਹ ਸਮਝਦੇ ਹੋ ਕਿ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ ਤੇ ਮੇਰੇ ਕੋਲ ਆਪਸ਼ਨਸ ਮੌਜੂਦ ਨੇ ਤੇ ਲੇਕਿਨ ਮੈਂ ਤੁਹਾਡੇ ਨਾਲ ਚੱਲਣਾ ਚਾਹੁੰਦਾ ਹਾਂ ਤੇ ਤੁਸੀਂ ਮੇਰੇ ਨਾਲ ਟਰਮਸ ਐਂਡ ਕੰਡੀਸ਼ਨਸ ਬਾਰਗੇਨਿੰਗ ਚਿਪ ਦੇ ਤੌਰ ਤੇ ਜੋ ਵੀ ਇਹਨੂੰ ਬਾਰਗੇਨਿੰਗ ਅਸੀਂ ਪੋਲਿਟਿਕਸ 'ਚ ਕਹੀਏ ਜਾਂ ਜੋ ਉਹਨਾਂ ਦਾ ਉਹ ਆਪਣੇ ਰਾਈਟ ਕਹਿੰਦੇ ਹੁੰਦੇ ਨੇ, ਮੇਰਾ ਇਹ ਰਾਈਟ ਹੈ, ਮੈਨੂੰ ਇਹ ਮਿਲਣਾ ਚਾਹੀਦਾ, ਉਹ ਤੁਸੀਂ ਮੇਰੇ ਨਾਲ ਕਰੋ, ਮੈਂ ਤੁਹਾਡੇ ਨਾਲ ਚੱਲਣਾ ਚਾਹੁੰਦਾ ਵਾਂ। ਉਧਰ ਮੈਂ ਚੱਲਣਾ ਨਹੀਂ ਚਾਹੁੰਦਾ, ਲੇਕਿਨ ਤੁਹਾਨੂੰ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵਾਂ ਕਿ ਮੇਰੇ ਕੋਲ ਆਪਸ਼ਨਸ ਮੌਜੂਦ ਨੇ। ਠੀਕ, ਜਿਸ ਤਰ੍ਹਾਂ ਅਚਕਜ਼ਈ ਦਾ ਹੋਇਆ ਕੰਮ ਤੇ ਲੇਕਿਨ ਉਹਨਾਂ ਦਾ ਇਹ ਜਿਹੜੀ ਪੱਤਾ ਸੀ ਜਾਂ ਜਿਹੜੀ ਉਹਨਾਂ ਦੀ ਚਾਲ ਸੀ ਚੈਸ ਗੇਮ ਦੇ ਉੱਤੇ ਜਾਂ ਚਾਲ ਸੀ, ਉਹ ਸ਼ਾਇਦ ਉਹਨੂੰ ਉਹ ਮੁਖਾਲਫ ਜਾਂ ਜਿਹੜਾ ਨੂੰ ਉਹ ਦਿਖਾਉਣਾ ਚਾਹੁੰਦੇ ਸੀ, ਉਹਨਾਂ ਦੀ ਨਜ਼ਰ 'ਚ ਜ਼ਿਆਦਾ ਅਹਿਮੀਅਤ ਨਹੀਂ ਸੀ। ਉਹਨਾਂ ਨੇ ਕਿਹਾ ਕਿ ਨਹੀਂ, ਉਹਨਾਂ ਨੇ ਉਹਨਾਂ ਤੇ ਚੁੱਪ ਰਹੇ। ਉਹਨਾਂ ਨੇ ਕਿਹਾ ਕਿ ਠੀਕ ਹੈ, ਤੁਸੀਂ ਜੋ ਤੁਹਾਡੀ ਪੋਲਿਟਿਕਸ ਕਰਨਾ ਚਾਹੁੰਦੇ ਹੋ ਤੁਸੀਂ ਉਹਦੇ ਤੇ ਕਰ ਲਓ। ਤੇ ਉਹ ਲੇਕਿਨ ਉਹ ਹੁਣ ਕੀ ਕਰਨ, ਉਹਨਾਂ ਨੇ ਮੁਸਲਸਲ ਇੱਕ ਕੀਤਾ ਇਸ ਹਵਾਲੇ ਦੇ ਨਾਲ ਕੋਸ਼ਿਸ਼। ਮੁਸਲਿਮ ਲੀਗ ਦੇ ਸਫਾਂ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਾਰਲੀਮੈਂਟ ਦੇ ਅੰਦਰ ਮੁਸ਼ਕਲ ਵਕਤ ਦੇ ਵਿੱਚ ਨਾਲ ਸਾਥ ਵੀ ਦਿੰਦੇ ਰਹੇ ਤੇ ਨਾਲ ਉਹ ਇਹ ਵੀ ਕਰਦੇ ਰਹੇ। ਹੁਣ ਸਵਾਲ ਇਹ ਆ ਜਾਂਦਾ ਕਿ ਹੁਣ ਰੀਸੈਂਟਲੀ ਉਹ ਅਚਾਨਕ ਹੁਣ ਇੰਨਾ ਸਖਤ ਰਵੱਈਆ, ਜਿਹਨੂੰ ਮੈਂ ਸਮਝਦਾ ਵਾਂ ਕਿ ਇੱਕ ਬਹੁਤ ਵੱਡੀ ਮੌਲਾਨਾ ਸਾਹਿਬ ਨੇ, ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੇ ਆਪਣੀ ਜਿਹੜੀ ਪੋਲੀਟੀਕਲ ਲਾਈਫ ਹੈਗੀ ਹੈ, ਜਿਹੜਾ ਅਸੀਂ ਉਹਨਾਂ ਦਾ ਪੋਲੀਟੀਕਲ ਕੈਰੀਅਰ ਦੇਖ ਰਹੇ ਆ ਰਹੇ ਹਾਂ, ਤੇ ਉਹਨਾਂ ਨੇ ਜਿੰਨੀ ਕੋਈ ਮੁਹਤਾਤ ਲੈਂਗੁਏਜ ਇਸਤੇਮਾਲ ਕੀਤੀ ਹੈ ਲੋਕਾਂ ਦੇ ਨਾਲ, ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਜੋ ਹੈ ਬਲੰਡਰ ਕੀਤੀ, ਮੈਂ ਸਮਝਦਾ ਕਿ ਬਹੁਤ ਵੱਡੀ ਬਲੰਡਰ ਸਿਆਸਤ ਵਿੱਚ ਮੌਲਾਨਾ ਸਾਹਿਬ ਕਰ ਗਏ ਨੇ। ਐਸੀ ਬਲੰਡਰ ਉਹ ਕਰ ਗਏ ਨੇ ਜਿਹਦਾ ਦਿਫਾ ਉਹਨਾਂ ਦੇ ਕੋਲ ਖੁਦ ਵੀ ਨਹੀਂ ਹੈਗਾ। ਇਹਦਾ ਦਿਫਾ ਉਹਨਾਂ ਦੇ ਕੋਲ ਖੁਦ ਵੀ ਨਹੀਂ ਹੋਣਾ। ਦੇਖੋ ਗੱਲ ਪਤਾ ਕੀ, ਐਸਟੈਬਲਿਸ਼ਮੈਂਟ ਮੁਖਾਲਫ ਹੋਣਾ ਉਹਦਾ ਉਹ ਬਵਜ੍ਹਾ ਹੁੰਦੀ ਹੈ, ਰੀਜ਼ਨਸ ਦੇ ਨਾਲ ਹੋਈ ਹੈ। ਮਤਲਬ ਤੁਹਾਡਾ ਇੱਕ ਸਟਾਂਸ ਹੋਵੇ, ਤੁਸੀਂ ਕਰ ਸਕਦੇ ਹੋ ਮੁਖਾਲਫਤ ਹੋਵੇ। ਉਹ ਸਟਾਂਸ ਕੀ ਹੈ ਕਿ ਯਾਰ ਐਸਟੈਬਲਿਸ਼ਮੈਂਟ ਨੂੰ ਪੋਲੀਟੀਕਲ ਅਫੇਅਰ ਦੇ ਵਿੱਚ ਨਹੀਂ ਆਉਣਾ ਚਾਹੀਦਾ। ਠੀਕ ਹੈ, ਠੀਕ ਹੈ, ਫੇਅਰ ਇਨਫ, ਇਹ ਸਾਰੀ ਗੱਲ ਕਰਦੇ ਨੇ। ਅਦਾਰਿਆਂ ਨੂੰ ਆਪਣੇ ਆਪਣੇ ਰੋਲ ਦੇ ਵਿੱਚ ਰਹਿਣਾ ਚਾਹੀਦਾ ਤੇ ਬੈਨ ਹੀ ਇਹ ਗੱਲ ਪੋਲੀਟੀਕਲ ਲੀਡਰਸ਼ਿਪ ਦੇ ਉੱਤੇ, ਪੋਲੀਟੀਕਲ ਪਾਰਟੀਆਂ ਦੇ ਉੱਤੇ ਵੀ ਆਇਦ ਹੁੰਦੀ ਹੈ ਕਿ ਉਹ ਵੀ ਜਿਹੜੀ ਡੈਮੋਕ੍ਰੇਸੀ ਦੇ ਜਿਹੜੇ ਬੇਸਿਕ ਪ੍ਰਿੰਸੀਪਲਸ ਨੇ, ਉਹ ਉਹਨਾਂ ਦੇ ਖੁਦ ਨੂੰ ਅਗਰ ਉਹ ਨੁਮਾਇੰਦਗੀ ਉਸ ਹਵਾਲੇ ਦੇ ਨਾਲ ਆਪਣਾ ਕਿਰਦਾਰ ਵੀ ਵਾਜ਼ੇ ਕਰਨ, ਉਹ ਵੀ ਦੱਸਣ ਕਿ ਜੀ ਅਸੀਂ ਡੈਮੋਕ੍ਰੇਸੀ ਦੇ ਨਾਲ ਮੁਖਲਸ ਹੈਗੇ ਆ, ਉਹ ਵੀ ਆਪਣੀ ਜਿਹੜੀ ਡੈਮੋਕ੍ਰੈਟਿਕ ਦਾਇਰਾ ਹੈ ਔਰ ਕਨਸਟੀਟਿਊਸ਼ਨਲ ਦਾਇਰਾ, ਉਹਦੇ ਤੋਂ ਵੀ ਉਹਨਾਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਨਹੀਂ ਹੈਗਾ ਕਿ ਤੁਸੀਂ ਪ੍ਰੈਸ ਕਾਨਫਰੰਸ ਕਰੋ ਤੇ ਉੱਥੇ ਐਸਟੈਬਲਿਸ਼ਮੈਂਟ ਨੂੰ ਤੁਸੀਂ ਇਹ ਕਰੋ, ਲੋਕਾਂ ਨੂੰ ਇਹ ਦੱਸੋ, ਆਪਣੇ ਵੋਟਰ ਨੂੰ ਇਹ ਦੱਸੋ, ਆਵਾਮ ਨੂੰ ਇਹ ਕਹੋ कि जी इस्टेब्लिशमेंट सियासत में ना करे, आइन की अलंबरदारी होनी चाहिए, आइन कानून की अलंबरदारी होनी चाहिए, तो लेकिन दरपर्दा तुसी राबते रखो। यस, ਇਹ ਜਿਹੜੀ ਹੈ ਨਾ, ਇਹ ਡੁਐਲਿਟੀ ਇਹ ਫਿਰ ਐਕਸੈਪਟੇਬਲ ਨਹੀਂ ਹੁੰਦੀ। ਜਿਹੜਾ ਤੁਹਾਨੂੰ ਜਿਹਦੇ ਨਾਲ ਤੁਸੀਂ ਰਾਬਤੇ ਕਰ ਰਹੇ ਹੁੰਦੇ ਹੋ ਜਾਂ ਸੇ ਐਸਟੈਬਲਿਸ਼ਮੈਂਟ ਹੈ, ਕਿਆ ਉਹਨਾਂ ਨੂੰ ਤੁਹਾਡਾ ਇਸ ਕਿਰਦਾਰ ਦਾ, ਇਸ ਚੀਜ਼ ਦਾ ਇਲਮ ਨਹੀਂ ਹੈਗਾ? ਜਾਂ ਤੁਹਾਡੇ ਜਿਹੜੇ ਕੰਟੈਂਪਰੇਰੀ ਸਿਆਸਤਦਾਨ ਨੇ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਰਾਬਤੇ ਕਰਦੇ ਹੋ? ਇਹ ਤਾਂ ਸਾਰੇ ਜਿਵੇਂ ਮਜ਼ਾਮਤ ਤੋਂ ਮੁਫਾਹਮਤ ਜਾਂਦੇ ਨੇ, ਠੀਕ ਹੈ ਨਾ ਜੀ। ਤੇ ਇਹ ਜਿਹੜਾ ਫਿਰ ਤੁਸੀਂ ਕਸੂਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਆ ਕੇ ਤੁਸੀਂ ਇਹ ਸਿਗਨੀਫੀਕੈਂਸ ਗੱਲ ਕੀਤੀ, ਔਰ ਫਿਰ ਤੁਸੀਂ ਦੇਖੋ ਕਿ ਇਹ ਟਾਈਮ ਫਰੇਮ, ਟਾਈਮਿੰਗ ਉਹਨਾਂ ਨੇ ਕਿਹੜੀ ਮੁੰਤਖਬ ਕੀਤੀ ਹੈ ਕਿ ਇੱਕਦਮ ਬਲੋਚਿਸਤਾਨ ਦੇ ਵਿੱਚ ਪਾਕ ਫੌਜ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋਏ, ਪਾਕਿਸਤਾਨ ਦੇ ਉੱਤੇ ਹਮਲੇ ਸ਼ੁਰੂ ਹੋਏ, ਪਾਕਿਸਤਾਨ ਦੇ ਸਿਕਿਉਰਿਟੀ ਅਦਾਰਿਆਂ ਦੇ ਉੱਤੇ ਹਮਲੇ ਸ਼ੁਰੂ ਹੋਏ, ਉਥੋਂ ਦੇ ਜਿਹੜੇ ਅਫਗਾਨਿਸਤਾਨ ਦੀ TTP, ਅਫਗਾਨ ਤਾਲਿਬਾਨ, BLA ਔਰ ਦੀਗਰ ਜਿਹੜੀਆਂ ਉਹਨਾਂ ਦੀਆਂ ਸਿਸਟਰ ਆਰਗੇਨਾਈਜੇਸ਼ਨ ਨੇ ਡਿਫਰੈਂਟ ਨਾਮਾਂ ਦੇ ਨਾਲ ਕੰਮ ਕਰ ਰਹੀਆਂ ਨੇ, ਉਹ ਲੋਕਾਂ ਦਾ ਅਟੈਕ ਹੋਇਆ। ਉਧਰ ਅਸੀਂ ਪਾਕਿਸਤਾਨ ਉਧਰ ਲੱਗਾ ਹੋਇਆ, ਉਹ ਬਲੋਚਿਸਤਾਨ ਦੀ ਗਵਰਨਮੈਂਟ ਉਧਰ ਲੱਗੀ। ਦੂਸਰੀ ਜਾਨਬ ਕਿ ਆਜ਼ਾਦ ਕਸ਼ਮੀਰ ਦੇ ਅੰਦਰ ਇੱਕ ਕਮੇਟੀ ਕਲਅਦਮ ਹੋ ਚੁੱਕੀ ਹੈ, ਉਹਨਾਂ ਨੇ ਧਰਨਾ ਦੇ ਕੇ ਉਹ ਬੈਠੇ ਨੇ, ਮਹੀਨਾ ਤੋਂ ਜ਼ਿਆਦਾ ਅਰਸਾ ਹੋ ਗਿਆ ਉਹ ਉੱਥੇ ਬੈਠੇ ਨੇ। ਹਕੂਮਤ ਨੂੰ ਉਹਨਾਂ ਨੇ ਮੁਸ਼ਕਲ ਦੇ ਵਿੱਚ ਪਾਇਆ ਹੈ, ਪਾਕਿਸਤਾਨ ਨੂੰ ਉਹਨਾਂ ਨੇ ਮੁਸ਼ਕਲ 'ਚ ਪਾਇਆ ਹੈ। ਮੁਸ਼ਕਲ 'ਚ ਇਸ ਵਾਸਤੇ ਪਾਇਆ, ਉਹਨਾਂ ਨੂੰ ਉਠਾਣਾ ਮੇਰਾ ਨਹੀਂ ਖਿਆਲ ਕਿ ਕੋਈ ਗਵਰਨਮੈਂਟ ਵਾਸਤੇ ਕੋਈ ਮੁਸ਼ਕਲ ਕੰਮ ਹੋਏਗਾ। ਵਜ੍ਹਾ ਸਿਰਫ ਹੈਗੀ ਹੈ ਕਿ ਜਿਹੜੀ ਪ੍ਰੋਪੋਗੇਸ਼ਨ ਹੋ ਰਹੀ ਹੈ, ਉਹ ਜਿਸ ਤਰੀਕੇ ਦੇ ਨਾਲ ਇੰਡੀਅਨ ਮੀਡੀਆ ਜਿਸ ਤਰੀਕੇ ਨਾਲ ਉਹਨੂੰ ਪੋਰਟਰੇ ਕਰ ਰਿਹਾ ਹੈ, ਇੰਡੀਅਨ ਗਵਰਨਮੈਂਟ ਦੇ ਜਿਹੜੇ ਵਜ਼ਰਾ ਅਹੁਦੇਦਾਰ ਜਿਸ ਤਰੀਕੇ ਦੇ ਨਾਲ ਉਹਨੂੰ ਪੋਰਟਰੇ ਆਲਮੀ ਸਤਹ 'ਚ ਕਰ ਰਹੇ ਨੇ, ਫਿਰ ਇੰਗਲੈਂਡ ਦੇ ਅੰਦਰ ਕੁਝ ਜਿਹੜੇ ਆਪਣੇ ਆਪ ਨੂੰ
ਇੱਥੋਂ ਦੇ ਕਸ਼ਮੀਰ ਦੇ ਬਾਸ਼ਿੰਦੇ ਦੱਸਦੇ ਨੇ ਜਿਸ ਤਰੀਕੇ ਦੀ ਉਹ ਬੇਹੂਦਗੀ ਦਾ ਉਹਨਾਂ ਨੇ ਮੁਜ਼ਾਹਰਾ ਕੀਤਾ, ਔਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਡੇਲੀ ਦੀ ਬੁਨਿਆਦ ਉੱਤੇ ਉਹ ਪਾਕਿਸਤਾਨ ਦੇ ਅਗੇਂਸਟ ਪ੍ਰੋਪੇਗੈਂਡਾ ਕਰ ਰਹੇ ਨੇ। ਸਿਰਫ ਦੇਖੋ ਕੱਲਾ ਕਿਸੇ ਅਦਾਰੇ ਦੇ ਬਾਰੇ 'ਚ ਪ੍ਰੋਪੇਗੈਂਡਾ ਕਰਨਾ, ਕਿਸੇ ਪਾਰਟੀ ਦੇ ਬਾਰੇ 'ਚ ਪ੍ਰੋਪੇਗੈਂਡਾ ਕਰਨਾ, ਉਹ ਇੱਕ ਅਲੱਗ ਚੀਜ਼ ਹੈ। ਇੱਕ ਤੁਸੀਂ ਆਪਣੇ ਵਾਈਟਲ ਇੰਟਰਸਟ ਜਿਹੜੇ ਸਾਡੇ ਮੁਲਕ ਦੇ ਨੇ, ਮੁਫਾਦਾਤ ਨੇ ਸਾਡੇ ਮੁਲਕ ਦੇ, ਅਗਰ ਸਾਡੇ ਬਸ਼ਿੰਦੇ ਜਿਹੜੇ ਇਸ ਮੁਲਕ ਦੇ ਨਾਲ ਤਾਲੁਕ ਰੱਖਦੇ ਨੇ ਉਹ ਕਿਸੇ ਗੈਰ ਮੁਲਕ ਦੇ ਵਿੱਚ ਚਲੇ ਗਏ ਔਰ ਉੱਥੇ ਜਾ ਕੇ ਉਹਨਾਂ ਦਾ ਕੰਮ ਨਹੀਂ ਬਣਦਾ ਕਿ ਉਹ ਇੱਥੋਂ ਦੀ ਰਾਈਵਲਰੀ ਦੇ ਅੰਦਰ ਉਹ ਕਿਸੇ ਖਾਸ ਗਰੁੱਪ ਨੂੰ ਇੰਨਾ ਹੱਦ ਤੱਕ ਲੈ ਜਾਣ ਕਿ ਪਾਕਿਸਤਾਨ ਦੇ ਮੁਫਾਦਾਤ ਨੂੰ ਨੁਕਸਾਨ ਪਹੁੰਚੇ। ਠੀਕ ਹੋ ਗਿਆ ਜੀ। ਹੁਣ ਫਜ਼ਲੁਰ ਰਹਿਮਾਨ ਸਾਹਿਬ ਦੇ ਬਲੰਡਰ ਕਿਉਂ ਹੈ? ਜਮਾਤ ਇਸਲਾਮੀ ਦੇ ਤੁਹਾਨੂੰ ਯਾਦ ਹੋਏਗਾ ਸਾਬਕ ਅਮੀਰ ਸਨ ਸਰਾਜੁਲ ਹਕ ਸਾਹਿਬ ਤੋਂ ਪਹਿਲੇ ਮੁਨੱਵਰ ਹਸਨ ਸਾਹਿਬ, ਉਹਨਾਂ ਨੇ ਵੀ ਇੱਕ ਇਸ ਤਰ੍ਹਾਂ ਦਾ ਹੀ ਲੂਜ਼ ਬਿਆਨ ਦਿੱਤਾ ਸੀ ਪਾਕ ਫੌਜ ਦੇ ਹਵਾਲੇ ਦੇ ਨਾਲ। ਬਿਲਕੁਲ ਯਾਦ ਹੈ। ਤਾਲਿਬਾਨ ਦੇ ਨਾਲ ਜਿਹੜੇ ਉੱਥੇ ਲੜ ਰਹੇ ਨੇ ਤੇ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ। ਯੈਸ, ਠੀਕ ਹੈ ਨਾ ਜੀ। ਉਹਨਾਂ ਨੇ ਵੀ ਇਹ ਬਲੰਡਰ ਕੀਤੀ ਆਪਣੀ ਕੈਰੀਅਰ ਦੀ। ਜਮਾਤ ਇਸਲਾਮੀ ਦੀ ਪੋਲਿਟਿਕਸ ਨੂੰ ਉਹਨਾਂ ਨੇ ਡੈਮੇਜ ਕੀਤਾ, ਬਹੁਤ ਵੱਡਾ ਡੈਮੇਜ ਕੀਤਾ। ਦੇਖੋ ਨਾ, ਇੱਕ ਅਮੀਰ ਸਨ ਨਾ ਉਸ ਵੇਲੇ, ਅਗਰ ਐਜ਼ ਇੱਕ ਸ਼ਖਸੀਅਤ ਹੁੰਦੀ ਤਾਂ ਕਰ ਲੈਂਦੇ। ਉਹਨਾਂ ਨੇ ਬੜਾ ਵੱਡਾ ਡੈਮੇਜ ਉਸ ਮੌਕੇ ਦੇ ਉੱਤੇ ਕੀਤਾ। ਪੀਟੀਆਈ ਨੇ 9 ਮਈ ਕਰਕੇ ਆਪਣੇ ਆਪ ਦੇ ਸਿਆਸਤ ਦੇ ਦਰਵਾਜ਼ੇ ਬੰਦ ਕਰਵਾਏ। ਠੀਕ ਹੈ। ਅਚਕਜ਼ਈ ਸਾਹਿਬ ਨੇ ਜੋ ਹਰਕਤਾਂ ਕੀਤੀਆਂ ਔਰ ਜਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਨਾਲ ਉਹਨਾਂ ਨੇ ਜਾ ਕੇ ਹੱਥ ਮਿਲਾਇਆ ਔਰ ਪਾਕਿਸਤਾਨ ਦੇ ਮਫਾਦਾਤ ਦੇ ਔਰ ਪਾਕਿਸਤਾਨ ਦੇ ਆਵਾਮ ਦੇ ਮਫਾਦਾਤ ਤੋਂ ਹਟ ਕੇ ਜੋ ਮੌਕਫ ਲਿਆ, ਉਹਨਾਂ ਨੂੰ ਵੀ ਉਹਦੀ ਪ੍ਰਾਈਸ ਪੇ ਕਰਨੀ ਪਈ। ਇਹ ਨਹੀਂ ਗੱਲ ਕਿ ਅੱਜ ਆਇਆ ਤੇ ਉਹ ਕੌਮੀ ਅਸੈਂਬਲੀ ਦੇ ਜਿਹੜੇ ਰਾਜਾ ਨਾਸਰ ਅਬਾਸ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਫ਼ਤਗੂ ਫਰਮਾਈ, ਸਿਆਸੀ ਪੇਮੈਂਟ ਉਹਨਾਂ ਨੂੰ ਵੀ ਦੇਣੀ ਪੈਣੀ। ਜਿੰਨੇ ਵੀ ਨੇ, ਮਤਲਬ ਕਿ ਇਹ ਜੋ ਅੱਜ ਸਾਡੇ ਸਾਹਮਣੇ ਕਿਰਦਾਰ ਨੇ, ਮੌਲਾਨਾ ਫਜ਼ਲੁਰ ਰਹਿਮਾਨ ਨੂੰ ਇਸ ਹੱਦ ਤੱਕ ਇੰਨਾ ਉੱਤੇ ਲਿਜਾਣ ਦੇ ਕ੍ਰੈਡਿਟ ਵੀ ਉਹਦੇ ਅੰਦਰ ਮੁਸਲਿਮ ਲੀਗ ਨੂਨ ਦੇ ਕਾਇਦ ਜਨਾਬ ਨਵਾਜ਼ ਸ਼ਰੀਫ ਸਾਹਿਬ ਦਾ ਵੀ ਹੈ। ਅੱਛਾ, ਕਸੂਰ ਦੇ ਦਿੱਤਾ ਉਹਨਾਂ ਦਾ ਕਸੂਰ ਨਿਕਲ ਆਇਆ। ਉਹਨਾਂ ਨੇ ਵੀ ਇਹਨਾਂ ਨੂੰ ਬੜਾ ਨਾਲ ਲਾਇਆ, ਹਕੂਮਤਾਂ ਦੇ ਵਿੱਚ ਆਪਣੀਆਂ 'ਚ ਸ਼ਾਮਲ ਕੀਤਾ। ਆਸਫ ਜ਼ਰਦਾਰੀ ਸਾਹਿਬ, ਮੋਹਤਰਮਾ ਬੇਨਜ਼ੀਰ ਭੁੱਟੋ ਸਾਹਿਬ ਦੇ ਦੌਰ 'ਚ 9, 8 ਜਾਂ 10 ਸਾਲ ਕਸ਼ਮੀਰ ਕਮੇਟੀ ਦੇ ਚੇਅਰਮੈਨ ਰਹੇ ਨੇ। ਹਕੂਮਤ ਕੋਈ ਵੀ ਸੀ, ਚੇਅਰਮੈਨ ਰਹੇ ਨੇ। ਤੇ ਹੁਣ ਅਗਰ ਤਨਖਾਹ ਦੀ ਅਗਰ ਗੱਲ ਕਰਨ, ਦੇਖੋ ਨਾ ਕਿੱਡੀ ਅਜੀਬੋ ਗਰੀਬ ਗੱਲ ਹੈ ਕਿਸੇ ਹਵਾਲੇ ਦੇ ਨਾਲ ਵੀ। ਤੁਹਾਨੂੰ ਯਾਦ ਹੈ ਇੱਕ ਇੰਡੀਅਨ ਐਕਟਰ ਸੀ, ਅਦਾਕਾਰ ਸੀ, ਓਮਪੁਰੀ। ਹਾਂਜੀ, ਓਮਪੁਰੀ ਨੇ ਇੰਡੀਅਨ ਆਰਮੀ ਦੇ ਹਵਾਲੇ ਦੇ ਨਾਲ ਨੈਗੇਟਿਵ ਗੱਲ ਕੀਤੀ ਸੀ ਇਸੇ ਤਰ੍ਹਾਂ ਦੀ। ਬਿਲਕੁਲ ਇਸੇ ਤਰ੍ਹਾਂ ਦੀ ਉਹਨੇ ਗੱਲ ਕੀਤੀ ਸੀ ਕਿ ਜੀ ਇਹ ਤਨਖਾਹਾਂ ਲੈਂਦੇ ਨੇ ਬਾਰਡਰ ਦੇ ਉੱਤੇ ਜਾ ਕੇ ਤੇ ਇਹਨਾਂ ਦੀ ਜਾਨ ਚਲੀ ਜਾਂਦੀ ਤੇ ਕੀ ਹੋ ਜਾਂਦਾ। ਉਹ ਉਸ ਵਕਤ ਕਿਸੇ ਨਸ਼ੇ ਦੇ ਵਿੱਚ ਸੀ ਤੇ ਉਹ ਗੱਲ ਕਰ ਗਿਆ, ਉਹਨੂੰ ਅਹਿਸਾਸ ਹੋਇਆ, ਉਹ ਜਾ ਕੇ ਉਹਨਾਂ ਦੇ ਇੰਡੀਅਨ ਆਰਮੀ ਦੇ ਫੌਜੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨੇ ਮਾਫੀਆਂ ਮੰਗੀਆਂ, ਰੋਇਆ, ਲੇਕਿਨ ਉਹਨੂੰ ਇਹ ਪ੍ਰਾਈਸ ਆਪਣੀ ਜਾਨ ਦੇ ਕੇ ਅਦਾ ਕਰਨੀ ਪਈ। ਸਹੀ, ਇਹ ਐਡੀ ਵੱਡੀ ਗੱਲ। ਤੇ ਮੁਨੱਵਰ ਹਸਨ ਸਾਹਿਬ ਜਮਾਤ ਦੇ ਅਮੀਰ ਨਹੀਂ ਬਣ ਸਕੇ ਨੈਕਸਟ ਟਰਮ। ਫਜ਼ਲੁਰ ਰਹਿਮਾਨ ਸਾਹਿਬ ਨੇ इधर उधर जाके कोशिश की थी है गल करन दी, कौमी असम्बली च भी गल की है कि जी हो जाता है, हम जोश जज़्बा खताबत में हदूद से आगे निकल जाते हैं बाज़ औक़ात। बेहतर रहेगा, इस वक्त भी बेहतर है कि वो ये अगर अच्छे सियासतदान और नो डाउट वो अच्छे सियासतदान और जिवें कहंदे डुल्ले बेरां दा हाले कुछ नहीं बिगड़िया। उन्होंने चाहिए मेरे अगर मेरा ये बिला सुबह और गैर मशरूत अंदाज दे विच वो माफ़ी मंग लें, ठीक, कोई हरज नहीं हुंदा। माफ़ी गलतियां इंसान कोलों हुंदियां ने, ओदी माफ़ी मंग लैण ते कोई फर्क नहीं हुंदा। उन्हां नूं जिहड़े लोग दस रहे ने, जिन्ना जिहड़े कंदे उन्हां नूं जिहड़े उन्हां नूं कह रहे होने ने कि तुसीं डट जाओ। देखो बतौरे वो अपोजिशन लीडर रहे ने, अपोजिशन लीडर के तौर पर उन्होंने भी तनख्वाहां लईआं ने, कश्मीर कमेटी के उत्ते उन्होंने भी तनख्वाहां लईआं, फंड्स भी लए ने। तो क्या तुसीं तनख्वाहां लैके ते कश्मीर का नां लैंदे हो? तुसीं तनख्वाहां लैके ते दीन का नां लैंदे हो? बहुत ही गैर सियासी, गैर मुदब्बराना, गैर दानिशवराना
ਇਹ ਗੱਲ ਹੈ ਤੇ ਇਹਦੇ ਉੱਤੇ ਜਿੰਨਾ ਜਲਦੀ ਹੋ ਜਾਣ ਹੁਣ ਮਾਫੀ ਮੰਗ ਉਹ ਕਰ ਲੈਣੀ ਚਾਹੀਦੀ। ਕਿਉਂ? ਠੀਕ ਵਜ੍ਹਾ ਕਿ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਇਸ ਮੁਲਕ ਦੇ ਅੱਛੇ ਸਿਆਸਤਦਾਨ, ਉਹਨਾਂ ਦੀ ਮੌਜੂਦਾ ਸਿਆਸਤ ਵਿੱਚ ਇੱਕ ਮੁਕਾਮ ਔਰ ਜ਼ਰੂਰਤ ਹੈਗੀ, ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦੇ ਹੋਇਆ ਇਹ ਆਪਣਾ ਜਿਹੜਾ ਬਿਆਨ ਹੋ ਜਾਂਦੀ ਹੈ, ਕੋਈ ਗੱਲ ਨਹੀਂ ਹੋ ਜਾਂਦੀ, ਲੇਕਿਨ ਉਹਦੇ ਤੋਂ ਮਾਜ਼ਰਤ ਕਰ ਲੈਣੀ ਚਾਹੀਦੀ, ਕੋਈ ਐਸੀ ਗੱਲ ਨਹੀਂ, ਕਿਉਂਕਿ ਇਹ ਬਲੰਡਰ ਹੈਗਾ, ਇਹ ਗਲਤੀ ਨਹੀਂ। ਠੀਕ ਹੈ, ਇਹਨੂੰ ਤੁਸੀਂ ਗਲਤੀ ਦੇ ਵਿੱਚ ਜਾਂ ਨਾ ਦਾਨਿਸ਼ਤਗੀ ਦੇ ਵਿੱਚ ਲਿਖਿਆ ਲਫ਼ਜ਼ ਨਹੀਂ, ਮੈਂ ਨਹੀਂ ਮੰਨਦਾ। ਠੀਕ ਹੋ ਗਿਆ ਮੌਲਾਨਾ ਸਾਹਿਬ, ਤੁਹਾਡੇ ਕੋਲ ਬਲੰਡਰ ਹੋ ਗਿਆ ਚੋਇਸ ਸਾਹਿਬ ਦੇ ਮੁਤਾਬਕ।